व्यूअर्स ब्रेक तो बाद तुहाडा सारिਆਂ ਦਾ स्वागत है। गलबात नूं अगे तोरदे हां। डॉक्टर साहब हुण गल करिए पंजाब दी खास तौर ते जिहड़ी सियासत हैगी है उस बारे या पंजाब दे विच इस वक्त की चल रहा है, जिथे असीं सारे टॉपिक्स डिस्कस कीते आ। हिंदुत्व या मोदी सरकार किस पासे वल जा रही है, किवें जिहड़ा आ वो घट गिणतियां दे लई जिहड़े आउण वाला समा आ वो किस दिशा वल नूं करवट लै रहा है, वो सानू सामने नज़र आ रहा है। पर जिहड़ी पंजाब दी सरकार है इस वक्त अपना भगवंत मान होरां दी वो मतलब पंजाब नूं रंगला पंजाब बनाउण दी गल कर रहे हैं। वो दावा करदे कि जी असीं पंजाब नूं रंगला पंजाब बना देना। तो जिहड़े साडे आगू ने असीं एक्टिंग जथेदार ਗਿਆਨੀ हरप्रीत सिंह दा देखते हैं, उन्होंने जिथे 1947 नूं लैके 16 अगस्त नूं एक समागम रखिया अकाल तख्त साहब दे उत्ते, पर तुसीं उहदे ते देखदे हो उहदे ते गल जरूर हुंदी है जिहड़े मारे गए या जो दुखांत वापरिया उस दे उत्ते गल जरूर हुंदी है। पर अज जो करंट वापर रहा है पंजाब दे विच या भारत दे विच वो कंप्लीटली उहदे तो दरकिनार कर जांदे आ। मतलब सो ये दोवें पासे जदों असीं देखते हैं जो पंजाब दे विच एक इंस्टीट्यूशन जिन्हां दे हत्थ दे विच ने कि वो किसी पासे गल नूं लिजाणगे, पंजाब नूं किसी दण पत्तण लाउणगे। देखो वैसे पंजाब दी हुकूमत दी लीडरशिप और साडी धार्मिक और सियासी लीडरशिप वाल देखते हैं तो एक है तो एक सिया पिटिया जिहा ही शेयर है, लेकिन ये बयान करता है जो इन्हां दा किरदार है असली कि हर शाख पे उल्लू बैठा है, अंजाम गुलिस्तां क्या होगा, बर्बाद गुलिस्तां करने को जब एक ही उल्लू काफ़ी है जी। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉੱਲੂ ਤਾਂ ਸ਼ਾਇਦ ਸਾਡੀ ਤਹਿਜ਼ੀਬ ਦੇ ਵਿੱਚ ਉਸ ਨੂੰ ਇੱਕ ਜਿਹੜਾ ਇਗਨੋਰੈਂਟ ਦੇ ਤੌਰ 'ਤੇ ਕਿਹਾ ਜਾਂਦਾ ਹੈ, ਪਰ ਇਹ ਉੱਲੂਆਂ ਨਾਲੋਂ ਵੀ ਬਦਤਰ ਜਿਹੜਾ ਖਾਸ ਤੌਰ 'ਤੇ ਪੰਜਾਬ ਦੀ ਹਕੂਮਤ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ ਤਾਂ ਭਗਵੰਤ ਮਾਨ ਜਿਹੜਾ ਕਿ ਕੇਜਰੀਵਾਲ ਦੇ ਆਰਡਰਸ ਦੇ ਉੱਤੇ ਡੇ ਟੂ ਡੇ ਆਪਣੀ ਵਰਕਿੰਗ ਚਲਾਉਂਦਾ ਹੈ। ਔਰ ਦਿਲਚਸਪ ਗੱਲ ਇਹ ਹੈ, ਅੱਜ ਹੀ ਮੈਂ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਜਦੋਂ ਪਹਿਲੀ 2014 ਵੇਲੇ ਗੁਰਪ੍ਰੀਤ ਸਿੰਘ ਘੁੱਗੀ ਜੀ ਉਹਦਾ ਇੱਕ ਇੰਟਰਵਿਊ ਦੇਖ ਰਿਹਾ ਸੀ BBC ਦੇ ਉੱਤੇ, ਇਹ 15 ਅਗਸਤ 'ਤੇ ਚੱਲਦੇ ਆਏ ਤਾਂ ਉਹਨੂੰ ਫਾਈਨਲ ਦੇ ਵਿੱਚ ਉਹ ਬੜੀ ਚੁਸਤ ਤੇਜ਼ ਤਰਾਰ ਪਸੀਨ ਹਿੰਦੂ ਬੀਬੀ ਹੈ ਜਿਹੜੀ ਉਹਨੂੰ ਇੰਟਰਵਿਊ ਕਰ ਰਹੀ ਔਰ ਉਹਨੂੰ ਪੁੱਛਦੀ ਹੈ ਕਿ ਜੀ ਮੌਜੂਦਾ ਪੰਜਾਬ ਔਰ ਜੋ ਦਿੱਲੀ ਜਦੋਂ ਉਹਦੇ ਤੋਂ ਤੁਸੀਂ ਸੰਤੁਸ਼ਟ ਹੋ, ਕੀ ਚੱਲ ਰਿਹਾ। ਔਰ ਉਹਨੇ ਬੜੇ ਸ਼ਰੂਡ ਅੰਦਾਜ਼ ਦੇ ਵਿੱਚ ਉਹਨੇ ਕਿਹਾ ਕਿ ਜੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਭੰਬਲ ਭੂਸਾ ਹੈ ਕਿ ਵੀ ਪੰਜਾਬ ਨੂੰ ਦਿੱਲੀ ਚਲਾ ਰਿਹਾ ਹੈ ਜਾਂ ਪੰਜਾਬ ਆਪੇ ਚੱਲ ਰਿਹਾ, ਵੀ ਇਹ ਕਲੀਅਰ ਹੋਣਾ ਚਾਹੀਦਾ ਹੈ। ਬੇਸ਼ੱਕ ਇਹੀ ਕਹਿ ਦਿਓ ਜੀ ਦਿੱਲੀ ਚਲਾ ਰਿਹਾ। ਸੋ ਹੁਣ ਇਹ ਇਸ ਲੈਵਲ ਦੇ ਉੱਤੇ ਜਾ ਕੇ, ਹਾਲਾਂ ਉਹ ਸਾਰਾ ਇੰਟਰਵਿਊ ਦੀ ਐਂਟਰਟੇਨਮੈਂਟ ਜਾਂ ਕਰੀਅਰ ਨਾਲ ਰਿਲੇਟਡ ਹੀ ਹੈ, ਪਰ ਉਹਨੇ ਬਿਲਕੁਲ ਠੀਕ ਤੌਰ 'ਤੇ ਕਿਹਾ ਕਿ ਅੱਜ ਇਹ ਗੱਲ ਬਿਲਕੁਲ ਜ਼ਾਹਰ ਹੈ ਕਿ ਇਹ ਤਾਂ ਕੇਜਰੀਵਾਲ ਦੇ ਇਕੱਲਾ ਇਹੀ ਨਹੀਂ, ਈਵਨ ਪੰਜਾਬ ਦਾ ਖਜ਼ਾਨਾ ਵੀ ਦਿੱਲੀ ਦੇ ਨਾਂ 'ਤੇ ਲੁਟਾਇਆ ਜਾ ਰਿਹਾ। ਹੁਣ ਜੇ ਕਰੋੜਾਂ ਰੁਪਏ ਪੰਜਾਬ ਦੇ ਜਿੱਥੇ ਪੰਜਾਬ ਦੇ ਵਿੱਚ ਕਿਸ ਹੱਦ ਤੱਕ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਅਤੇ ਜੇ ਤੁਸੀਂ ਹਿਮਾਚਲ ਅਤੇ ਗੁਜਰਾਤ ਦੇ ਹਿੰਦੀ ਅਖਬਾਰਾਂ 'ਚ ਪੰਜਾਬ ਸਰਕਾਰ ਐਡ ਦੇ ਉੱਤੇ ਕਰੋੜਾਂ ਰੁਪਏ ਖਰਚ ਕਰਦੀ ਹੈ। ਔਰ ਹੁਣ ਈਵਨ ਆ ਤਿਰੰਗਾ ਕੈਂਪੇਨ ਦੇ ਨਾਂ ਥੱਲੇ 15 ਅਗਸਤ ਦੇ ਮੌਕੇ ਆਪਣੇ ਜਿਹੜੇ ਉਹਨਾਂ ਦੇ ਪਿੱਠੂ ਮੀਡੀਆ ਉਹਨੂੰ ਪੂਰਾ ਰਜਾਇਆ ਉਹਨਾਂ ਨੇ ਕਰੋੜਾਂ ਰੁਪਏ। ਕੰਮ ਤਾਂ ਤੁਹਾਡਾ ਨਜ਼ਰ ਆਉਂਦਾ ਹੁੰਦਾ ਜੇ ਤੁਸੀਂ ਕਰੋ, ਤੁਹਾਨੂੰ ਇਹ ਲੋੜ ਹੀ ਨਹੀਂ ਹੈ ਜਦੋਂ ਤੁਸੀਂ ਆਲਰੇਡੀ ਫਾਈਨੈਂਸ਼ੀਅਲ ਕਰੰਚ ਹੈ ਤੁਹਾਡਾ। ਲੇਕਿਨ ਮਕਸਦ ਉਹੀ ਹੈ ਜੋ ਬੀਜੇਪੀ ਸਿੱਧੇ ਤੌਰ 'ਤੇ, ਕਿਉਂਕਿ ਬੀਜੇਪੀ ਦਾ ਵੱਡਾ ਬਜਟ ਪ੍ਰੋਪੇਗੈਂਡੇ ਦੇ ਲਈ ਹੁੰਦਾ ਆਲਵੇਜ਼, ਇਹੀ ਪੈਟਰਨ ਇਹਨਾਂ ਦਾ। ਸੋ ਇਹ ਪੱਖ ਤਾਂ ਜੇ ਔਰ ਇਹਦੀ ਜਿਹੜੀ ਪ੍ਰੈਜੈਂਟੇਸ਼ਨ ਲੁਧਿਆਣਾ ਦੇ ਵਿੱਚ ਫਲੈਗ ਅਨਫਰਲ ਕਰਨ ਲੱਗਿਆ ਸਾਹਮਣੇ ਆਉਂਦੀ ਹੈ, ਤੁਸੀਂ ਦੇਖੋਗੇ ਕਿ ਜ਼ਿਆਦਾ ਤਿੱਖੇ ਅੰਦਾਜ਼ ਦੇ ਵਿੱਚ ਉਹ ਆਪਣੀਆਂ ਪੰਜਾਬ ਦੀਆਂ ਧਿਰਾਂ ਨੂੰ ਜਾਂ ਸਿੱਖ ਜਿਹੜੇ ਜ਼ਮੀਰ ਰੱਖਣ ਵਾਲੇ ਨੇ ਉਹਨਾਂ ਨੂੰ ਚੈਲੰਜ ਕਰ ਰਿਹਾ। ਕੋਈ ਸਿਆਸੀ ਸਿੱਖ ਬੰਦੀਆਂ ਦਾ ਕੋਈ ਕਹਾਣੀ ਨਹੀਂ ਹੈ, ਪੰਜਾਬ ਨਾਲ ਹੋ ਰਹੇ ਕੋਈ ਜ਼ੁਲਮਾਂ ਦੀ ਗੱਲ ਨਹੀਂ ਹੈ। ਅੱਧਿਓਂ ਜ਼ਿਆਦਾ ਇਹੀ ਭਗਵੰਤ ਮਾਨ ਜਦੋਂ ਚੋਣਾਂ ਤੋਂ ਠੀਕ ਪਹਿਲਾਂ ਅੱਧਾ ਪੰਜਾਬ BSF ਦੇ ਹਵਾਲੇ ਕਰ ਦਿੱਤਾ ਸੀ ਅਤੇ ਨੈਗੇਟਿਵ ਲਾਈਨ ਇਹਦੇ ਉੱਤੇ ਬਿਲਕੁਲ ਚੁੱਪ ਨੇ। ਹਰ ਚੌਥੇ ਦਿਨ ਦੌੜ ਕੇ ਅਮਿਤ ਸ਼ਾਹ ਨੂੰ ਬਰੀਫ ਕਰਨ ਜਾਂਦਾ, ਹੋਰ ਤੇ ਹੋਰ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਦਿੱਲੀ ਮਿਲਣ ਚਲਾ ਗਿਆ ਜੀ ਸਾਡੀ ਪੰਜਾਬ ਪੁਲਿਸ ਦੇ ਨਾਲ ਤੁਸੀਂ ਡੀਲ ਬਣਾ ਲਓ ਕਿ ਵੀ ਅਸੀਂ ਜਿਹੜਾ ਹੈ ਉਹ ਬੜੀ ਸਾਡੀ ਪ੍ਰੋਫੈਸ਼ਨਲ ਪੁਲਿਸ ਹੈ। ਹੁਣ ਇਹੀ ਬੰਦਾ ਹੈ ਜਿਹੜਾ ਕਿ ਆਪਣਾ ਕੁਲਫੀ ਗਰਮ ਅਤੇ ਫਰਾਣੇ ਅਤੇ ਦੂਜੀਆਂ ਟੇਪਾਂ ਜਿਹੜੀਆਂ ਉਸ ਪੀਰੀਅਡ 'ਚ ਹੈ ਹੀ ਪੁਲਿਸ ਦੇ ਜ਼ੁਲਮਾਂ ਦੇ ਖਿਲਾਫ ਸੀ,
ਉਹ ਆਂਦਾ ਉਹ ਜਾ ਕੇ ਕੈਨੇਡਾ ਨੂੰ ਕਹਿੰਦਾ ਵੀ ਸਾਡੀ ਪੰਜਾਬ ਪੁਲਿਸ ਅਸੀਂ ਭੇਜਦੇ ਹਾਂ ਤੇ ਤੁਸੀਂ ਕੈਨੇਡਾ ਦੇ ਸਿਟੀਜ਼ਨ ਸਾਡੇ ਹਵਾਲੇ ਕਰ ਦਿਓ। ਸੋ ਇਹਨਾਂ ਤੋਂ ਤਾਂ ਇਹੀ ਜਿਹੜੀ ਹੈ ਉਹ ਇੱਕ ਗਲਤੀ ਪੰਜਾਬ ਦੇ ਲੋਕਾਂ ਨੇ ਕਰ ਲਈ ਕਿ ਭਾਈ ਇਹ ਨੈਸ਼ਨਲਿਸਟ ਕੇਜਰੀਵਾਲ ਦੇ ਦੁਆਲੇ ਹਿੰਦੂਤਵਾਦੀ ਬੀ ਟੀਮ ਦੇ ਹਵਾਲੇ ਕਰਤਾ। ਔਰ ਅਕਾਲੀ ਲੀਡਰਸ਼ਿਪ ਮੈਂ ਸਮਝਦਾ ਵੀ ਬਾਦਲਾਂ ਨੇ ਜਾਂ ਦੂਜਿਆਂ ਨੇ ਤਾਂ ਬੇੜਾ ਗਰਕ ਕੀਤਾ ਹੀ ਸੀ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹ ਲਿਆਏ ਐਜ਼ ਏ ਸੇਵੀਅਰ, ਅਜੇ ਰੱਖਿਆ ਉਹਨਾਂ ਨੂੰ ਵੀ ਐਕਟਿੰਗ ਲਈ ਹੋਇਆ, ਉਹ ਦਮਦਮਾ ਸਾਹਿਬ ਦੇ ਜਥੇਦਾਰ ਨੇ। ਔਰ ਦੂਸਰਾ ਔਰ ਉਹਨਾਂ ਰਾਹੀਂ ਜਿਹੜਾ ਕੰਮ ਉਹ ਕਿਉਂਕਿ ਆਪ ਤਾਂ ਕ੍ਰੈਡੀਬਿਲਿਟੀ ਗਵਾ ਚੁੱਕੇ ਨੇ। ਹੁਣ ਜਿਵੇਂ 15 ਅਗਸਤ ਦਾ ਮੌਕਾ ਸੀ, ਜੇ ਸੱਚਮੁੱਚ ਬਾਦਲ ਦਲ ਵਾਪਸ ਸਿੱਖਾਂ ਦੇ ਵਿੱਚ ਆਪਣੀ ਪੈਂਟ ਸਥਾਪਿਤ ਕਰਨਾ ਚਾਹੁੰਦਾ ਸੀ ਤੇ ਇਹ ਟਾਈਮ ਹੁੰਦਾ, ਪਰ ਕਿਉਂਕਿ ਇਹ ਸਾਰੇ ਕਾਣੇ ਨੇ, ਇਹਨਾਂ ਦੀਆਂ ਫਾਈਲਾਂ ਈਡੀ ਦੇ ਕੋਲ, ਕਿਵੇਂ ਜ਼ਮੀਨਾਂ, ਹੋਟਲ ਇੱਧਰ ਉੱਧਰ ਸਾਰੀ ਜਿਹੜੀਆਂ ਨੇ ਇਹਨਾਂ ਦੀਆਂ ਉਹ ਕਾਲੇ ਧੰਦੇ, ਕਾਲੀਆਂ ਡੀਲਸ ਨੇ। ਹੁਣ ਵਿਕਰਮ ਮਜੀਠੀਆ ਜਿਸ ਮੌਕੇ ਤੇ ਬਾਹਰ ਨਿਕਲਿਆ ਕੱਢਿਆ ਜਾਂਦਾ ਜਿਵੇਂ ਉਹਦੀ ਹੁੰਦਾ, ਇਹ ਤੁਹਾਨੂੰ ਲੱਗਦਾ ਕਿ ਵੀ ਇਹ ਕੋਈ ਡੀਲ ਦਾ ਹਿੱਸਾ ਨਹੀਂ ਹੋਏਗਾ? ਕਿਉਂਕਿ ਨਾਲ ਦੀ ਨਾਲ ਉਹਨਾਂ ਨੂੰ ਲੱਗਦਾ ਕਿ ਬਈ ਉਹ ਹਰਸਿਮਰਤ ਕੌਰ ਕਹਿੰਦੀ ਹੈ ਜੀ ਹੁਣ ਅਕਾਲੀ ਦਲ 'ਚ ਨਵੀਂ ਜਾਨ ਪੈ ਜਾਏਗੀ। ਔਰ ਜਿਵੇਂ ਉਹਨੂੰ ਤੋਲਿਆ ਗਿਆ ਕਿਤੇ ਲੱਡੂਆਂ ਨਾਲ, ਕਿਤੇ ਕਾਲੇ ਕੋਲਿਆਂ ਨਾਲ, ਇਹ ਤਾਂ ਕਾਲੇ ਕੋਲਿਆਂ ਦੇ ਨਾਲ ਵੀ ਨਹੀਂ, ਉਹਨਾਂ ਦੀ ਵੀ ਕੋਲੇ ਦੀ ਕੀਮਤ ਜ਼ਿਆਦਾ। ਲੇਕਿਨ ਇਹ ਜਿਵੇਂ ਹਕੂਮਤ ਦੀਆਂ ਏਜੰਸੀਆਂ ਕਰਦੀਆਂ ਹੁੰਦੀਆਂ ਨੇ, ਉਹ ਇਹ ਲਾਸਟ ਅਟੈਂਪਟ ਕਰ ਰਹੇ ਨੇ, ਉਹਨਾਂ ਨੂੰ ਵੀ ਅਜੇ ਉਹਨਾਂ ਨੇ ਮਰਨ ਨਹੀਂ ਦੇਣਾ ਹੈ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਵੀ ਇਹਨਾਂ ਤੇ ਵਕਤ ਵੀ ਨਹੀਂ ਸਾਨੂੰ ਜ਼ਾਇਆ ਕਰਨਾ ਚਾਹੀਦਾ। ਬਾਦਲ ਕਿਆਂ ਦੇ ਹਾਂ ਧਾਰਮਿਕ ਤੌਰ ਤੇ ਦੁੱਖ ਹੁੰਦਾ ਕਿ ਭਾਈ ਤੁਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਆਨਰ ਹੈ ਉਸ ਨੂੰ ਵੀ ਕੰਪਰੋਮਾਈਜ਼ ਕਰਨ ਵੱਲ ਜਾਂਦੇ ਹੋ ਕਿ ਵੀ ਤੁਸੀਂ ਭਗੌੜੇ ਹੋ, ਕਿ ਵੀ ਤੁਸੀਂ ਨਿਸ਼ਾਨ ਸਾਹਿਬ ਲਹਿਰ ਕਿ ਭਾਈ ਘਰ ਘਰ ਨਿਸ਼ਾਨ ਸਾਹਿਬ ਉਹਦੇ ਨਾਲ ਨਹੀਂ ਜੋੜਨਾ ਚਾਹੁੰਦੇ, ਕਿਉਂਕਿ ਤੁਸੀਂ ਸਰਕਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਚੁੱਪ ਕਰ ਜਾਓ। ਤੁਸੀਂ ਪੈਰਲਲ 16 ਤਰੀਕ ਦਾ ਸਮਾਗਮ ਜੀ ਅਸੀਂ ਜਿਹੜੇ ਲੱਖਾਂ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਉਹਨਾਂ ਦੇ ਨਾਲ, ਚਲੋ ਉਹ ਵੀ ਜ਼ਰੂਰੀ, ਉਹ ਫਿਰ 15 ਅਗਸਤ ਨੂੰ ਕਰੋ ਜਿਹੜਾ ਦਿਨ ਹੈ, ਪਰ ਉਹ ਵੀ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਭਾਈ ਅਸੀਂ ਬਾਈਕਾਟ ਲਾਈਨ ਲਈ ਹੈ ਜਾਂ ਅਸੀਂ ਜਿਹੜਾ ਹਿੰਦੂ ਰਾਸ਼ਟਰਵਾਦੀਆਂ ਦੇ ਨਾਲ ਨਹੀਂ ਹੈ। ਫਿਰ ਤੁਸੀਂ ਉਹ 16 ਨੂੰ ਹੀ ਕਰ ਲਿਆ। ਤੁਸੀਂ 75 ਸਾਲ ਪਹਿਲਾਂ ਦੇ ਰੋਣੇ ਰੋ ਰਹੇ ਹੋ ਜੀ, ਦੋਨੋਂ ਪਾਰਲੀਮੈਂਟ ਪਾਕਿਸਤਾਨ ਔਰ ਇੰਡੀਆ ਦੀ ਪਾਸ ਕਰਨ ਕਿ ਜੀ ਉਹ ਬਹੁਤ ਦੁੱਖ ਕੰਡੈਮ ਕਰਨ। ਤੁਸੀਂ ਅੱਜ ਦੀ ਹਾਲਤ ਬਾਰੇ ਕੋਈ ਲਫ਼ਜ਼ ਕਹਿਣ ਨੂੰ ਤਿਆਰ ਨਹੀਂ ਕਿ 75 ਸਾਲਾਂ 'ਚ ਸਿੱਖ ਕਿੱਥੇ ਪਹੁੰਚ ਗਏ, ਕ੍ਰਿਮੀਨਲ ਟਰਾਈਬ ਤੋਂ ਨਿਕਲ ਕੇ ਅੱਜ ਸਾਡਾ ਕੀ ਹਾਲ ਹੈ। ਤੁਸੀਂ ਕੋਈ ਅਗਵਾਈ ਦਿਓ ਸਿੱਖਾਂ ਨੂੰ ਔਰ ਕਹੋ, ਉਸ ਪ੍ਰੈਜੈਂਟੇਸ਼ਨ 'ਚ ਕਹੋ ਕਿ ਭਾਈ ਅਸੀਂ ਵੱਖਰੀ ਕੌਮ ਹੈ, ਸਾਡੀ ਵੱਖਰੀ ਧਿਰ ਹੈ, ਅਸੀਂ ਹਿੱਸਾ ਨਹੀਂ ਹੈ ਇਹ ਸਾਰੇ ਹਿੰਦੂਤਵਾ ਦੇ ਏਜੰਡੇ ਵਾਲਿਆਂ ਦੇ, ਔਰ ਸਾਡੀ ਕੌਮ ਆਪਣੀ ਜਿਹੜੀ ਹੈ ਉਹ ਹੱਕ ਲਏਗੀ। ਲੇਕਿਨ ਜਿਹੜੀ ਹੈ ਉਹ ਅਲਟੀਮੇਟਲੀ ਹੈ ਤਾਂ ਉਹੀ ਹਾਲ ਕਿ ਭਾਈ ਜਦੋਂ ਤੁਸੀਂ ਮੂੰਹ ਖਾਂਦਾ ਅੱਖਾਂ ਸ਼ਰਮਾਉਂਦੀਆਂ। ਤੁਸੀਂ ਵਿਕੇ ਹੋਏ ਹੋ, ਤੁਸੀਂ ਉਹਨਾਂ ਦੇ ਨੌਕਰੀ ਕਰ ਰਹੇ ਹੋ ਜਿਹੜੇ ਅੱਗੋਂ ਵਿਕੇ ਹੋਏ ਨੇ, ਤੇ ਉਹਦੇ 'ਚੋਂ ਫਿਰ ਕੱਢਣ ਪਾਉਣ ਨੂੰ ਕੀ ਹੋਣੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਜ਼ਰੂਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਪਸੰਦ ਆਇਆ ਹੋਵੇਗਾ। ਸੋ ਇੱਦਾਂ ਦੇ ਹੀ ਹੋਰ ਸ਼ੋਅ ਲੈ ਕੇ ਜ਼ਰੂਰ ਹਾਜ਼ਰ ਹੁੰਦੇ ਰਹਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ TV84 ਨੂੰ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ TV84 ਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv, ਜਾਂ ਫਿਰ ਚੈੱਕ ਰਾਹੀਂ ਡੋਨੇਸ਼ਨਸ ਭੇਜ ਸਕਦੇ ਹੋ। TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਜਾਂ ਹੋਰ ਵਧੇਰੇ ਜਾਣਕਾਰੀ ਦੇ ਲਈ, ਆਪਣੇ ਸੁਝਾਅ ਦੇ ਲਈ, ਜਾਂ ਸਪਾਂਸਰਸ਼ਿਪ ਦੇਣ ਦੇ ਲਈ, ਇਸ ਸ਼ੋਅ ਨੂੰ ਸਪਾਂਸਰ ਕਰਨ ਦੇ ਲਈ, ਜਾਂ ਫਿਰ ਡੋਨੇਸ਼ਨ ਦੇ ਲਈ ਤੁਸੀਂ ਸਾਡੇ ਫ਼ੋਨ ਨੰਬਰ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ ਹੈ। WhatsApp ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ, ਜਾਂ ਫਿਰ ਡਾਇਰੈਕਟ ਕਾਲਸ ਦੇ ਰਾਹੀਂ। ਨੰਬਰ ਤੁਹਾਡੀ ਸਕਰੀਨ ਦੇ ਉੱਤੇ ਹੈ 5166191984 5166191984। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।